खबर तो ਇਹ ਰਿਪੋਰਟ ਜਦੋਂ ਤੁਸੀਂ ਸੁਣੋਗੇ ਤਾਂ ਤੁਸੀਂ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਜੇਕਰ ਜੱਜਾਂ ਦੀ ਇਹ ਹਾਲਤ ਹੈ ਤਾਂ ਉਸ ਮੁਆਸ਼ਰੇ ਦੇ ਵਿੱਚ ਆਮ ਲੋਕਾਂ ਦੀ ਕੀ ਹਾਲਤ ਹੋਊਗੀ। ਜੇਕਰ ਔਰਤ ਜੱਜ ਦੇ ਨਾਲ ਜੇਕਰ ਅਦਾਲਤ ਦੇ ਵਿੱਚ ਅਜਿਹਾ ਕੁਝ ਹੋ ਰਿਹਾ ਹੈ ਤੇ ਉੱਥੇ ਆਮ ਲੋਕਾਂ ਦੇ ਕੀ ਹਾਲਾਤ ਹੋਣਗੇ, ਉੱਥੇ ਇੱਕ ਆਮ ਔਰਤ ਦੇ ਕੀ ਹਾਲਾਤ ਹੋਣਗੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਅਜਿਹੀ ਖਬਰ ਦੇ ਬਾਰੇ ਜਿਹੜੀ ਖਬਰ ਇੰਡੀਅਨ ਜੁਡੀਸ਼ੀਅਰੀ ਸਿਸਟਮ ਦੇ ਨਾਲ ਜੁੜੀ ਹੈ ਤੇ ਉਸ ਸਿਸਟਮ ਦੇ ਵਿੱਚ ਊਣਤਾਈਆਂ ਤੇ ਖਾਮੀਆਂ ਨੂੰ ਐਕਸਪੋਜ਼ ਕਰਦੀ ਹੈ। ਇਹ ਖਬਰ ਤੇ ਇਹ ਰਿਪੋਰਟ ਜਦੋਂ ਤੁਸੀਂ ਸੁਣੋਗੇ ਤਾਂ ਤੁਸੀਂ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਜੇਕਰ ਜੱਜਾਂ ਦੀ ਇਹ ਹਾਲਤ ਹੈ ਤਾਂ ਉਸ ਮੁਆਸ਼ਰੇ ਦੇ ਵਿੱਚ ਆਮ ਲੋਕਾਂ ਦੀ ਕੀ ਹਾਲਤ ਹੋਊਗੀ। ਇਸ ਚਿੱਠੀ ਦੇ ਵਿੱਚ ਜੋ ਲਿਖਿਆ, ਇਸ ਰਿਪੋਰਟ ਦੇ ਵਿੱਚ ਆਪਾਂ ਇੱਕ ਔਰਤ ਜੱਜ ਦੀ ਚਿੱਠੀ ਬਾਰੇ ਤੁਹਾਨੂੰ ਦੱਸਾਂਗੇ ਤੇ ਉਹਦੇ ਨਾਲ ਕਦੋਂ ਇੰਡੀਅਨ ਜੁਡੀਸ਼ੀਅਰੀ ਸਿਸਟਮ ਦੇ ਨਾਲ ਜੁੜੇ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦੇ ਐਲੀਗੇਸ਼ਨ ਲੱਗੇ, ਕਿਸ ਤਰ੍ਹਾਂ ਦੇ ਉਹਨਾਂ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ, ਇਹ ਸਾਰਾ ਆਪਾਂ ਇਸ ਰਿਪੋਰਟ ਦੇ ਵਿੱਚ ਦੇਖਾਂਗੇ। ਤੁਸੀਂ ਹੈਰਾਨ ਰਹਿ ਜਾਓਗੇ ਕਿ ਜੇਕਰ ਔਰਤ ਜੱਜ ਦੇ ਨਾਲ ਜੇਕਰ ਅਦਾਲਤ ਦੇ ਵਿੱਚ ਅਜਿਹਾ ਕੁਝ ਹੋ ਰਿਹਾ ਤੇ ਉੱਥੇ ਆਮ ਲੋਕਾਂ ਦੇ ਕੀ ਹਾਲਾਤ ਹੋਣਗੇ, ਉੱਥੇ ਇੱਕ ਆਮ ਔਰਤ ਦੇ ਕੀ ਹਾਲਾਤ ਹੋਣਗੇ। ਸੋ ਇਸ ਬਾਰੇ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਇਹ ਰਿਪੋਰਟ ਜਿਹੜੀ ਹੈ ਉਸ ਜੱਜ ਦੀ ਚਿੱਠੀ ਦੇ ਨਾਲ ਜੁੜੀ ਹੈ ਜਿਹੜੀ ਜੱਜ ਕਹਿ ਰਹੀ ਹੈ ਚੀਫ ਜਸਟਿਸ ਆਫ ਇੰਡੀਆ ਨੂੰ ਕਿ ਮੈਨੂੰ ਹੁਣ ਆਗਿਆ ਦਿਓ ਕਿ ਮੈਂ ਮਰ ਜਾਵਾਂ, ਮੈਂ ਆਪਣੀ ਜਾਨ ਲੈ ਲਵਾਂ। ਉਹ ਆਪਣੀ ਜਾਨ ਕਿਉਂ ਲੈ ਰਹੀ ਹੈ? ਉਹਨੂੰ ਇੰਨਾ ਮਾਨਸਿਕ ਤੌਰ 'ਤੇ ਪਰੇਸ਼ਾਨ, ਸਰੀਰਕ ਤੌਰ 'ਤੇ ਜ਼ਲੀਲ ਕਿਉਂ ਕੀਤਾ ਗਿਆ ਕਿ ਉਹਨੂੰ ਇਹ ਕਹਿਣਾ ਪਿਆ ਕਿ ਮੈਨੂੰ ਆਪਣੀ ਜਾਨ ਲੈਣ ਦੀ ਜਿਹੜੀ ਆਗਿਆ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਸਕਾਂ। ਅਸਲ ਦੇ ਵਿੱਚ ਮਾਮਲਾ ਜੁੜਿਆ ਹੋਇਆ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਬਾਰਾਬਾਂਕੀ ਅਦਾਲਤ ਦੇ ਨਾਲ। ਉੱਥੇ ਇੱਕ ਬੀਬੀ ਔਰਤ ਜੱਜ ਜਿਹਦਾ ਆਪਾਂ ਕਿਉਂਕਿ ਉਹਨੇ ਫਿਜ਼ੀਕਲੀ ਅਸੌਲਟ ਦੇ ਦੋਸ਼ ਲਾਏ ਨੇ, ਉਹਨੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਾਏ ਨੇ ਤੇ ਇਸ ਕਰਕੇ ਆਪਾਂ ਉਹਦਾ ਨਾਮ ਨਹੀਂ ਲੈ ਰਹੇ। ਤਾਂ ਉਹ ਕਹਿੰਦੀ ਹੈ ਕਿ ਮੇਰੇ ਨਾਲ ਅਦਾਲਤ ਦੇ ਵਿੱਚ ਕੁਝ ਅਜਿਹਾ ਵਾਪਰਿਆ ਕਿ ਮੈਂ ਹੁਣ ਉਸ ਨੂੰ ਸਹਿਣ ਨਹੀਂ ਕਰ ਪਾ ਰਹੀ ਤੇ ਪਿਛਲੇ 1.5 ਸਾਲ ਤੋਂ ਮੈਨੂੰ ਉਹ ਇੱਕ ਬੋਝ ਵਾਂਗ ਲੱਗ ਰਿਹਾ। ਉਹ ਕਹਿ ਕੀ ਰਹੇ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਕਿ ਮੈਨੂੰ ਹੁਣ ਆਗਿਆ ਦਿਓ ਕਿ ਮੈਂ ਮਰ ਸਕਾਂ, ਮੈਨੂੰ ਹੁਣ ਇਸ ਜ਼ਿੰਦਗੀ ਦੇ ਵਿੱਚੋਂ ਕੋਈ ਜਿਹੜੀ ਆ ਉਹ ਉਮੀਦ ਦੀ ਕਿਰਨ ਬਾਕੀ ਨਜ਼ਰ ਨਹੀਂ ਆਉਂਦੀ ਤੇ ਮੈਂ ਆਪਣੀ ਜ਼ਿੰਦਗੀ ਤੋਂ ਥੱਕ ਚੁੱਕੀਆਂ ਤੇ ਟੁੱਟ ਚੁੱਕੀਆਂ ਪੂਰੀ ਤਰ੍ਹਾਂ ਦੇ ਨਾਲ। ਤਾਂ ਉਹ ਕਹਿ ਰਹੀ ਹੈ ਕਿ ਅਸਲ ਦੇ ਵਿੱਚ ਹੁਣ ਉਹਨਾਂ ਨੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਉਹਨਾਂ ਨੇ ਇਹਨਾਂ ਦੋਸ਼ਾਂ ਦੀ ਜਾਂਚ ਦੇ ਲਈ ਜਿਹੜੀ ਆ ਉਹ ਹਦਾਇਤਾਂ ਕੀਤੀਆਂ ਨੇ ਕਿ ਤੁਸੀਂ ਹੁਣ ਇਹਦੀ ਜਾਂਚ ਕਰੋ। ਹੁਣ DG ਲੈਵਲ ਤੇ ਜਾਂਚ ਸ਼ੁਰੂ ਹੈ, ਸਟਾਫ ਤੋਂ ਵੀ ਪੁੱਛ ਪੜਤਾਲ ਹੋ ਰਹੀ ਹੈ। ਅਸਲ ਦੇ ਵਿੱਚ ਹੁਣ ਇਲਾਹਾਬਾਦ ਹਾਈ ਕੋਰਟ ਪ੍ਰਸ਼ਾਸਨ ਤੋਂ ਵੀ ਰਿਪੋਰਟ ਮੰਗੀ ਗਈ ਹੈ ਕਿਉਂਕਿ ਇਲਾਹਾਬਾਦ UP ਦੀ ਰਾਜਧਾਨੀ ਤੇ ਹਾਈ ਕੋਰਟ ਦੇ ਅਧੀਨ ਹੀ ਸਾਰੀਆਂ ਅਦਾਲਤਾਂ ਆਉਂਦੀਆਂ ਨੇ। ਤਾਂ ਕਰਕੇ ਔਰਤ ਜੱਜ ਨੇ 2 ਪੰਨਿਆਂ ਦੀ ਚਿੱਠੀ ਲਿਖੀ ਹੈ ਤੇ ਉਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਮੈਨੂੰ ਜਿਹੜਾ ਮੇਰਾ ਸੀਨੀਅਰ ਜੱਜ ਹੈ ਉਹਨੇ ਸ਼ੋਸ਼ਣ ਕੀਤਾ, ਉਹਨੇ ਮੇਰਾ ਜਿਸਮਾਨੀ ਤੌਰ 'ਤੇ, ਮਾਫ ਕਰਨਾ ਆਪਾਂ ਪਿਛਲੀ ਵਾਰੀ ਵੀ ਸੋਸ਼ਲ ਸ਼ਬਦ ਵਰਤ ਗਏ ਸਨ, ਜਿਸਮਾਨੀ ਸ਼ੋਸ਼ਣ ਕੀਤਾ, ਮੋਲਸਟੇਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਾਂ ਉਹਨੂੰ ਫਿਜ਼ੀਕਲੀ ਅਸੌਲਟ ਕਹਿ ਸਕਦੇ ਹਾਂ, ਇਸ ਤਰ੍ਹਾਂ ਦੇ ਉਹਨੇ ਦੋਸ਼ ਲਾਏ। ਤਾਂ ਉਹ ਕਹਿ ਰਹੀ ਹੈ ਕਿ ਬਦਸਲੂਕੀ ਕੀਤੀ ਗਈ ਮੇਰੇ ਨਾਲ ਤੇ ਇਸ ਕਰਕੇ ਹੁਣ ਮੈਨੂੰ ਤੁਸੀਂ ਆਗਿਆ ਦਿਓ ਕਿ ਮੈਂ ਮਰ ਸਕਾਂ। ਇਸ ਚਿੱਠੀ ਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਹੁਣ ਮੈਨੂੰ ਜਦੋਂ ਤੁਸੀਂ ਸੁਣੋਗੇ ਚਿੱਠੀ ਪੂਰੀ ਤਾਂ ਤੁਹਾਨੂੰ ਲੂ ਕੰਡੇ ਖੜੇ ਹੋ ਜਾਣਗੇ ਤੁਹਾਡੇ। ਉਹ ਕਹਿੰਦੀ ਕਿ ਮੈਨੂੰ ਹੁਣ ਜਿਉਣ ਦੀ ਤਮੰਨਾ ਨਹੀਂ ਬਚੀ ਮੇਰੇ ਅੰਦਰ ਤੇ ਮੈਂ ਪਿਛਲੇ 1.5 ਸਾਲ ਤੋਂ ਇੱਕ ਜਿੰਦਾ ਲਾਸ਼ ਦੇ ਵਾਂਗ ਵਿਚਰ ਰਹੀ ਹਾਂ। ਮੇਰਾ ਜਿਉਂਦੇ ਰਹਿਣ ਦਾ ਕੋਈ ਮਤਲਬ ਨਹੀਂ ਹੈ, ਕੋਈ ਉਦੇਸ਼ ਨਹੀਂ ਬਚਿਆ ਜ਼ਿੰਦਗੀ ਦਾ ਤੇ ਇਸ ਕਰਕੇ ਮੈਨੂੰ ਹੁਣ ਜੀਵਨ ਲੀਲਾ ਸਨਮਾਨਜਨਕ ਤਰੀਕੇ ਦੇ ਨਾਲ ਖਤਮ ਕਰਨ ਦੀ ਜਿਹੜੀ ਆ ਉਹ ਮੈਨੂੰ ਤੁਸੀਂ ਆਗਿਆ ਬਖਸ਼ੋ, ਅਨੁਮਤੀ ਪ੍ਰਦਾਨ ਕਰੋ, ਹਿੰਦੀ ਦੇ ਵਿੱਚ ਉਹਨਾਂ ਨੇ ਕਿਹਾ। ਉਸ ਤੋਂ ਬਾਅਦ ਉਹਨੇ ਦੱਸਿਆ ਕਿ ਹੁਣ ਜਿਹੜੀ ਆ ਇੱਕ ਇਲਾਹਾਬਾਦ ਹਾਈ ਕੋਰਟ ਦੇ ਰਜਿਸਟਰ ਜਨਰਲ ਨੇ ਉਹਨਾਂ ਨੇ ਇਸ ਔਰਤ ਜੱਜ ਦੀ ਸ਼ਿਕਾਇਤ ਉੱਤੇ ਜਿਹੜੀ ਹੈ ਇੱਕ ਸ਼ਿਕਾਇਤ ਕਮੇਟੀ ਬਣਾਈ ਹੈ ਤੇ ਉਸ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ। ਅਸਲ ਦੇ ਵਿੱਚ ਹੋਇਆ ਕਿ 7 ਅਕਤੂਬਰ ਦੀ ਗੱਲ ਹੈ ਜਦੋਂ 2022 ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਸੀ। ਉੱਥੇ ਕੋਈ ਹੜਤਾਲ ਚੱਲ ਰਹੀ ਸੀ। ਇਸੇ ਦਰਮਿਆਨ ਜਿਹੜੇ ਬਾਰ ਐਸੋਸੀਏਸ਼ਨ ਵਾਲੇ ਵਕੀਲ ਸੀਗੇ ਉਹ ਅੰਦਰ ਆਏ ਤੇ ਜਿੱਥੇ ਮੈਡਮ ਬੈਠੇ ਹੋਏ ਸੀ, ਕੰਮ ਕਰ ਰਹੇ ਸੀ, ਤੇ ਇਹਨਾਂ ਨੂੰ ਕਹਿੰਦੇ ਕਿ ਤੁਹਾਡੀ ਜ਼ਰੂਰਤ ਕਿਵੇਂ ਹੋਈ ਕੰਮ ਕਰਨ ਦੀ ਕਿਉਂਕਿ ਅੱਜ ਹੜਤਾਲ ਹੈ। ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਹੋਰ ਬਹੁਤ ਕੁਝ ਗਾਲੀ ਗਲੋਚ ਕੀਤਾ ਗਿਆ, ਤੇਰਾ ਕਰੀਅਰ ਤਬਾਹ ਕਰ ਦਿਆਂਗੇ, ਤੈਨੂੰ ਉਹ ਕਰ ਦਿਆਂਗੇ, ਤੈਨੂੰ ਫਲਾਹ ਕਰ ਦਿਆਂਗੇ, ਜਿਸ ਤਰ੍ਹਾਂ ਇੱਕ ਧਮਕੀ ਭਰੇ ਲਹਿਜ਼ੇ ਦੇ ਵਿੱਚ ਕਿਹਾ ਜਾਂਦਾ ਆਪਾਂ। ਉਸ ਤੋਂ ਬਾਅਦ ਇਹ ਇੱਥੋਂ ਤੱਕ ਕਿਹਾ ਗਿਆ ਕਿ ਜੇਕਰ ਤੂੰ ਕੰਮ ਕਰਨਾ ਤਾਂ ਸਾਡੇ ਮੁਤਾਬਿਕ ਚੱਲਣਾ ਪਊਗਾ, ਨਹੀਂ ਤਾਂ ਤੇਰਾ ਸਾਰਾ ਕਰੀਅਰ ਖਰਾਬ ਕਰ ਦਿਆਂਗੇ। ਉਸ ਤੋਂ ਵੀ ਦੂਜੀ ਗੱਲ ਇਹ ਹੈ ਕਿ ਇਸ ਬੀਬੀ ਨੇ ਜਦੋਂ ਇਹ ਗੱਲ ਆਪਣੇ ਸੀਨੀਅਰ ਕੋਲੇ ਦੱਸੀ, ਕਿਉਂਕਿ ਆਮ ਤੌਰ 'ਤੇ ਆਪਾਂ ਦੇਖਦੇ ਨਾ ਘਟਨਾ ਵਾਪਰ ਗਈ ਕਿਸੇ ਵੀ ਥਾਂ 'ਤੇ
ਤਾਂ ਜਦੋਂ ਇਹ ਸੀਨੀਅਰ ਜੱਜ ਕੋਲੇ ਜਾਂਦੀ ਹੈ ਤਾਂ ਉਹ ਜੱਜ ਕਹਿੰਦਾ ਕਿ ਕੋਈ ਗੱਲ ਨਹੀਂ, ਇੱਥੇ ਸਾਰਾ ਕੁਝ ਇੱਦਾਂ ਹੀ ਹੁੰਦਾ, ਤੈਨੂੰ ਇੱਦਾਂ ਮੁਤਾਬਕ ਚੱਲਣਾ ਪਊਗਾ। ਉਸ ਤੋਂ ਬਾਅਦ ਇਹਨੇ ਇੱਥੋਂ ਤੱਕ ਵੀ ਗੱਲ ਕਹੀ ਹੈ ਕਿ ਮੈਨੂੰ ਸੱਦਿਆ ਗਿਆ ਕਿ ਤੂੰ ਰਾਤ ਦੇ ਖਾਣੇ ਤੋਂ ਬਾਅਦ ਮੈਨੂੰ ਮਿਲਣਾ, ਤੇ ਉਹ ਜਿਹੜੇ ਗਾਲਾਂ ਕੱਢਣ ਵਾਲੇ ਲੋਕ ਸੀਗੇ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਇਸ ਬੀਬੀ ਦੇ ਨਾਲ ਬਿਹੇਵ ਕੀਤਾ, ਇਹਨੂੰ ਛੋਇਆ ਜਾਂ ਇਹਨੂੰ ਤੰਗ ਪਰੇਸ਼ਾਨ ਕੀਤਾ, ਜੋ ਵੀ ਕੀਤਾ। ਹੁਣ ਸਭ ਤੋਂ ਪਹਿਲਾਂ ਤਾਂ ਇਹ ਸਵਾਲ ਉੱਠਦਾ ਕਿ ਕੀ ਇੱਕ ਅਦਾਲਤ ਦੇ ਵਿੱਚ ਇੱਕ ਜੱਜ ਵੀ ਸੁਰੱਖਿਅਤ ਨਹੀਂ ਹੈ? ਕਿ ਬਾਰ ਐਸੋਸੀਏਸ਼ਨ ਦੇ ਵਿੱਚ ਇਹਨੇ ਸਿਰਫ ਇਹ ਮੁਸ਼ਟੰਡੇ ਗੁੰਡੇ ਲੋਕ ਭਰਤੀ ਕੀਤੇ ਗਏ ਨੇ ਜਾਂ ਲਾਇਸੈਂਸ ਲਈ ਫਿਰਦੇ ਨੇ ਕਿ ਜਿਹੜਾ ਜਿੱਥੇ ਜੀ ਕਰਦਾ ਉਹਨਾਂ ਦਾ ਭਾਵੇਂ ਕੋਈ ਮੂਹਰੇ ਜੱਜ ਵੀ ਹੋਵੇ ਬੀਬੀ? ਜਿਹੜੇ ਬੰਦੇ ਇੱਕ ਜੱਜ ਦੇ ਨਾਲ ਇੱਕ ਔਰਤ ਹੋਣ ਦੇ ਕਰਕੇ ਇਸ ਤਰ੍ਹਾਂ ਦਾ ਸਲੂਕ ਕਰ ਰਹੇ ਆ, ਉਹ ਆਪਣੀਆਂ ਸਟੈਨੋਪਿਸਟਾਂ ਦੇ ਨਾਲ, ਆਪਣੇ ਟਾਈਪਿਸਟਾਂ ਦੇ ਨਾਲ, ਆਪਣੇ ਨਾਲ ਜਿਹੜੇ ਉੱਥੇ ਕੰਮ ਕਰ ਰਹੀਆਂ ਬੀਬੀਆਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹੋਣਗੇ? ਉਹਨਾਂ ਨੂੰ ਕਿਵੇਂ ਸੱਦਦੇ ਹੋਣਗੇ? ਉਹਨਾਂ ਨੂੰ ਕਿਵੇਂ ਬੁਲਾਉਂਦੇ ਹੋਣਗੇ? ਕਿਵੇਂ ਨਾਲ ਰੱਖਦੇ ਹੋਣਗੇ? ਔਰ ਧੰਨ ਆ ਉਹ ਬੀਬੀਆਂ ਜਿਹੜੀਆਂ ਨਾ ਇਹੋ ਜਿਹੇ ਰੂੜੀਵਾਦੀ ਲੋਕਾਂ ਦੇ ਨਾਲ, ਇਹੋ ਜਿਹੇ ਘਟੀਆ ਮਾਨਸਿਕ ਪੱਧਰ ਦੇ ਲੋਕਾਂ ਦੇ ਨਾਲ ਕੰਮ ਕਰ ਰਹੀਆਂ ਨੇ। ਔਰ ਬਾਰ ਐਸੋਸੀਏਸ਼ਨ ਦੇ ਕੁਝ ਲੋਕਾਂ ਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਅੰਦਰ ਤੱਕ ਆ ਕੇ ਇਸ ਬੀਬੀ ਦੇ ਕਮਰੇ ਤੱਕ ਦੀ ਲਾਈਟ ਬੰਦ ਕਰਤੀ ਸੀ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨੇ ਕਿਉਂ ਕਿਹਾ ਕਿ ਮੈਨੂੰ ਹੁਣ ਜ਼ਿੰਦਗੀ ਜਿਉਣ ਦਾ ਕੋਈ ਮੈਨੂੰ ਚਾਅ ਨਹੀਂ ਹੈ, ਮੇਰਾ ਕੋਈ ਉਦੇਸ਼ ਨਹੀਂ ਬਚਿਆ। ਜਦੋਂ ਇੱਕ ਬੀਬੀ ਨੂੰ 15-20 ਬੰਦੇ ਘੇਰ ਕੇ ਤੇ ਉਹ ਇਸ ਤਰ੍ਹਾਂ ਦੇ ਨਾਲ ਉਹਦੇ ਪੇਸ਼ ਹੋਣ ਤੇ ਉਹ ਕੀ ਕਹੇਗੀ ਬੀਬੀ ਵਿਚਾਰੀ? ਤੇ ਉੱਪਰੋਂ ਜਦੋਂ ਉਹਨੇ ਕੰਪਲੇਂਟ ਕੀਤੀ ਤਾਂ 8 ਸੈਕਿੰਡ ਦੇ ਵਿੱਚ ਹੀ ਉਸ ਮਾਮਲੇ ਦੀ ਸੁਣਵਾਈ ਕਰਕੇ ਰਫਾ ਦਫਾ ਕਰ ਦਿੱਤਾ ਗਿਆ। 8 ਸੈਕਿੰਡਸ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਔਰ ਇਸ ਤੋਂ ਵੀ ਅਗਲੀ ਗੱਲ, ਉਹ ਕਹਿੰਦੀ ਮੇਰੀਆਂ ACR ਖਰਾਬ ਕੀਤੀਆਂ ਗਈਆਂ, ਐਨੂਅਲੀ ਕੌਨਫੀਡੈਂਸ਼ੀਅਲ ਰਿਪੋਰਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ACR, ਉਹ ਵੀ ਖਰਾਬ ਕੀਤੀ ਗਈ ਮੇਰੀ, ਸਿਰਫ ਇਸ ਕਰਕੇ ਕਿ ਮੈਂ ਬੋਲ ਪਈ ਸੀ। ਉਸ ਤੋਂ ਵੀ ਅਗਲੀ ਗੱਲ ਜਿਹੜੀ ਇਹ ਕਹਿੰਦੀ ਹੈ, ਇਹ ਬੀਬੀ ਦੇ ਬਾਰੇ ਜਦੋਂ ਪਤਾ ਕੀਤਾ ਗਿਆ, ਇਹਦੇ ਬਾਰੇ ਸਰਚ ਕੀਤੀ ਮੈਂ ਤਾਂ ਉਹ 31 ਸਾਲਾ ਬੀਬੀ ਹੈ, ਜੱਜ ਯਾਨੀ ਕਿ 30-31 ਸਾਲਾਂ ਦੀ ਇੱਕ ਕੁੜੀ ਹੈ, ਬੱਚੀ ਹੈ। ਉਹਨੇ ਹਾਈ ਸਕੂਲ ਤੋਂ ਲੈ ਕੇ LLM ਤੱਕ ਉਹ ਟੌਪਰ ਰਹੀ ਹੈ। ਉਹ ਕੋਈ ਐਂ ਨਹੀਂਗਾ ਕਿ ਕਿਸੇ ਕਾਲਜ ਯੂਨੀਵਰਸਿਟੀ ਤੋਂ ਲੈ ਕੇ ਵਕਾਲਤ ਦਾ ਲਾਇਸੈਂਸ ਤੇ ਬਾਰ ਕੌਂਸਲ ਦੇ ਵਿੱਚ ਹੋ ਗਈ ਹੈ। ਹਾਲਾਂਕਿ ਸਾਰੇ ਵਕੀਲ ਇੱਦਾਂ ਨਹੀਂ, ਮੈਂ ਸਾਫ਼ ਕਰ ਦੇਣਾ। ਤੇ ਉੱਥੇ ਜਿਵੇਂ ਆਪਾਂ ਆਮ ਗਲੀ ਦੇ ਵਿੱਚ ਮੁਸ਼ਟੰਡੇ ਕਰਦੇ ਉਸ ਤਰ੍ਹਾਂ ਦੀ ਕਰਦੀ ਫਿਰਦੀ ਹੈ। ਉਹ ਟੌਪਰ ਰਹੀ ਹੈ ਹਾਈ ਸਕੂਲ ਤੋਂ ਲੈ ਕੇ LLM ਤੱਕ। ਤੇ ਉਸ ਤੋਂ ਬਾਅਦ ਉਹ ਕਹਿੰਦੀ ਕਿ ਮੈਂ ਤਾਂ ਇਸ ਸਿਸਟਮ ਦੇ ਵਿੱਚ ਆਈ ਸੀ ਕਿ ਮੈਂ ਲੋਕਾਂ ਨੂੰ ਨਿਆਂ ਦੇਵਾਂਗੀ, ਪਰ ਮੈਨੂੰ ਕੀ ਪਤਾ ਸੀ ਮੇਰੇ ਖੁਦ ਦੇ ਨਾਲ ਨਿਆਂ ਹੋ ਜਾਊਗਾ। ਇਹ ਗਾਥਾ, ਇਹ ਦਾਸਤਾਨ ਆ ਉਸ ਬੀਬੀ ਦੀ ਜਿਹੜੀ ਇੱਕ ਜੱਜ ਵਜੋਂ ਤੈਨਾਤ ਆ 12 ਬਾਂਕੀ ਦੇ ਵਿੱਚ, ਜਿਹਦੇ ਨਾਲ ਇਹ ਸਾਰਾ ਕੁਝ ਵਾਪਰਿਆ। ਹੁਣ ਕੁਝ ਸਿਸਟਮ ਦੇ ਵਿੱਚੋਂ ਦੇਖੋ ਕਾਨੂੰਨ ਕਿਹਨੇ ਬਣਾਉਣੇ? ਕਾਨੂੰਨ ਘਾੜਿਆਂ ਨੇ। ਕਾਨੂੰਨ ਘਾੜਿਆਂ ਦੇ ਬਾਰੇ ਤੁਹਾਨੂੰ ਮੈਂ ਦੱਸ ਦਿੰਦਾ। ਦੀ ਵਾਇਰ ਦੇ ਵਿੱਚ ਇੱਕ ਰਿਪੋਰਟ ਛਪੀ ਹੈ 12 ਸਤੰਬਰ 2023 ਨੂੰ, ਜਿਹੜੇ ਲੋਕ ਕਾਨੂੰਨ ਬਣਾਉਂਦੇ ਨੇ। ਰਿਪੋਰਟ ਪੜ੍ਹ ਕੇ ਤੁਹਾਨੂੰ ਇੰਡੀਅਨ ਡੈਮੋਕ੍ਰੈਟਿਕ ਸਿਸਟਮ ਦੇ ਬਾਰੇ ਪਤਾ ਲੱਗ ਜਾਊਗਾ ਕਿ ਇੱਥੇ ਇਸ ਸਿਸਟਮ ਦੇ ਵਿੱਚ ਕਿੰਨੇ ਜਰਾਇਮ ਪੇਸ਼ਾ ਲੋਕ ਨੇ। ਇੱਥੇ 763 ਸਿਟਿੰਗ MP ਨੇ, ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਸਾਰੇ ਸਾਰੇ ਦੇਸ਼ ਦੇ ਵਿੱਚ। ਰਾਜ ਸਭਾ ਤੇ ਲੋਕ ਸਭਾ ਦੇ ਵਿੱਚ 763 MP ਨੇ, ਜਿਨ੍ਹਾਂ ਦੇ ਵਿੱਚੋਂ ਤਕਰੀਬਨ 306 ਯਾਨੀ ਕਿ ਇਹਨਾਂ ਦਾ 40% ਇਹਨਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਕ੍ਰਿਮੀਨਲ ਕੇਸ ਚੱਲ ਰਹੇ ਨੇ, ਵੱਖ-ਵੱਖ ਤਰ੍ਹਾਂ ਦੇ, ਜਿਨ੍ਹਾਂ ਦੇ ਵਿੱਚ ਜ਼ਬਰੀ ਵਸੂਲੀ, ਬਲਾਤਕਾਰ ਦੀ ਕੋਸ਼ਿਸ਼, ਜਾਨ ਲੈਣ ਦੀ ਧਮਕੀ ਦੇਣਾ, ਜਾਨ ਲੈਣ ਦੀ ਕੌਨਸਪੀਰੇਸੀ ਕਰਨਾ, ਕਤਲ ਦੇ ਮਾਮਲਿਆਂ ਦੇ ਵਿੱਚ ਇਨਵੋਲਵ ਹੋਣਾ ਤੇ ਕਿਸੇ ਤਰ੍ਹਾਂ ਦੀ ਸੰਪत्ति ਨੂੰ, ਕਿਸੇ ਵਿਅਕਤੀ ਵਿਸ਼ੇਸ਼ ਦੀ ਸੰਪत्ति ਨੂੰ ਨੁਕਸਾਨ ਪਹੁੰਚਾਉਣਾ। ਜਿਸ ਸੰਸਦ ਦੇ ਵਿੱਚ 40% ਗੁੰਡਾ ਕਿਸਮ ਦੇ ਲੋਕ, ਜਿਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਾ ਚਾਹੀਦਾ, ਉਹ ਬੰਦੇ ਕੁਰਸੀਆਂ ਤੇ ਬੈਠੇ ਨੇ ਤੇ ਤੁਸੀਂ ਕੀ ਸੋਚਦੇ ਹੋ ਕਿ ਉੱਥੇ ਉਹ ਕਾਨੂੰਨ ਬਣਾ ਦੇਣਗੇ ਵਧੀਆ? ਇਸ ਤੋਂ ਵੀ ਅਗਲੀ ਗੱਲ ਜਿਹੜੀ ਆਪਾਂ ਕਰਦੇ ਚੱਲ ਗਏ, ਉਹ ਇਹ ਹੈ ਕਿ ਦੀ ਹਿੰਦੂ ਇੱਕ ਅਖਬਾਰ ਹੈ, ਉਹਦੇ ਵਿੱਚ ਇੱਕ ਰਿਪੋਰਟ ਛਪੀ ਹੈ 1 ਅਪ੍ਰੈਲ 2022 ਨੂੰ। ਧਿਆਨ ਦਿਓ, ਹੁਣ ਕਿਰਨ ਰਿਜੀਜੂ ਜਿਹੜੇ ਨੇ ਉਹ ਕੀ ਕਹਿ ਰਹੇ ਨੇ? ਉਹ ਕਹਿੰਦੇ 1600 ਕੰਪਲੇਂਟਸ ਨੇ ਜੁਡੀਸ਼ੀਅਰੀ ਦੇ ਖਿਲਾਫ, ਓਵਰ 1600 ਕੰਪਲੇਂਟਸ ਅਗੇਂਸਟ ਜੁਡੀਸ਼ੀਅਰੀ। ਰਿਜੀਜੂ, ਇਹ ਦੀ ਵਾਇਰ ਦੀ ਹੈਡਲਾਈਨ ਆ, ਸਟੋਰੀ ਹੈ ਇਹ, ਮਾਫ ਕਰਨਾ ਦੀ ਹਿੰਦੂ ਦੀ। ਉਹ ਕਹਿੰਦੇ ਕਿ ਹੁਣ ਤੱਕ ਘੱਟੋ ਘੱਟ 1631 ਕੰਪਲੇਂਟਸ ਮਿਲੀਆਂ ਨੇ ਜੁਡੀਸ਼ੀਅਰੀ ਦੀ ਫੰਕਸ਼ਨਿੰਗ ਦੇ ਨਾਲ ਸੰਬੰਧਿਤ, ਉਹਦੇ ਨਾਲ ਜੁਡੀਸ਼ੀਅਲ ਕਰਪਸ਼ਨ ਦੇ ਨਾਲ ਇਹ ਹੈ ਕਿ ਚੀਫ ਜਸਟਿਸ ਆਫ ਇੰਡੀਆ ਤੇ ਚੀਫ ਜਸਟਿਸ ਆਫ ਦਾ ਕੰਸਰਨ ਹਾਈ ਕੋਰਟ, ਜਿਹੜੇ ਕਿ ਬਾਕੀ ਜਿਹੜੇ ਮੁੱਖ ਜੱਜ ਨੇ ਜਾਂ ਜਿਹੜੇ ਕਿ ਚੀਫ ਜਸਟਿਸ ਹੁੰਦੇ ਨੇ ਵੱਖ-ਵੱਖ ਹਾਈ ਕੋਰਟਸ ਦੇ ਵਿੱਚ, ਵੱਖ-ਵੱਖ ਅਦਾਲਤਾਂ ਦੇ ਵਿੱਚ, ਉਹ ਕਹਿੰਦੇ ਕਿ ਮੈਕੈਨਿਜ਼ਮ ਕਿਵੇਂ ਕੰਮ ਕਰ ਰਿਹਾ, ਕਰਪਸ਼ਨ ਕਿਸ ਤਰੀਕੇ ਦੀ ਹੈ। ਇਸ ਤਰ੍ਹਾਂ ਦੀਆਂ 1631 ਕੰਪਲੇਂਟਸ ਮਿਲੀਆਂ ਨੇ, ਜਿਹੜੇ ਕਿ ਲੋਕ ਸਭਾ ਦੇ ਵਿੱਚ ਦੱਸ ਰਹੇ ਸੀ ਲਾਅ ਮਿਨਿਸਟਰ ਕਿਰਨ ਰਿਜੀਜੂ 1 ਅਪ੍ਰੈਲ 2022 ਨੂੰ। ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ ਉਹਨਾਂ ਦੇ ਬਾਰੇ ਵੀ ਤੁਹਾਨੂੰ ਦੱਸ ਦਿੱਤਾ ਹੈ, ਤੇ ਜਿਹੜੇ ਕਾਨੂੰਨ ਲਾਗੂ ਕਰ ਰਹੇ ਨੇ, ਜਿਹੜੇ
ਕਾਨੂੰਨ ਦੀ ਕੁਰਸੀ ਤੇ ਬਹਿ ਕੇ ਇਨਸਾਫ ਦੀ ਗੱਲ ਕਰ ਰਹੇ ਨੇ, ਉਹਨਾਂ ਦੇ ਵਿੱਚੋਂ ਕਿੰਨੇ ਲੋਕਾਂ ਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਨੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਇੱਥੇ ਜਸਟਿਸ ਕ੍ਰਿਸ਼ਨਨ, ਤੁਹਾਨੂੰ ਉਹਨਾਂ ਦੀ ਜਿਹੜੀ ਆ ਉਹ ਵੀ ਮਿਸਾਲ ਨਹੀਂ ਭੁੱਲਣੀ ਚਾਹੀਦੀ। ਉਹਨਾਂ ਨੇ ਇੱਥੋਂ ਤੱਕ ਦੋਸ਼ ਲਾਇਆ ਸੀਗਾ ਕਿ ਮੇਰੇ ਜਿਹੜੇ ਸਹਿਯੋਗੀ ਨੇ, ਮੇਰੇ ਨਾਲ ਕੰਮ ਕਰਦੇ ਨੇ, ਉਹ ਮੇਰੇ ਨਾਲ ਜਾਤ ਆਧਾਰਿਤ ਵਿਤਕਰਾ ਕਰਦੇ ਨੇ। ਮੈਨੂੰ ਇਸ ਕਰਕੇ ਟਾਰਗੇਟ ਕੀਤਾ ਜਾਂਦਾ ਕਿਉਂਕਿ ਮੇਰੀ ਜੋ ਕਥਿਤ ਨੀਵੀਂ ਜਾਤ, ਮੈਂ ਇੱਕ ਕਥਿਤ ਸ਼ਬਦ ਤਾਂ ਵਰਤ ਰਿਹਾ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਮਾਨਤਾ ਨਹੀਂ ਦਿੰਦੇ, ਅਸੀਂ ਜਾਤ ਪਾਤ ਦੇ ਵਿੱਚ ਯਕੀਨ ਨਹੀਂ ਰੱਖਦੇ। ਸੋ ਇਸ ਬੀਬੀ ਨੂੰ ਲਿਖਣਾ ਪਿਆ ਕਿ ਮੈਨੂੰ ਆਪਣੀ ਸਨਮਾਨਜਨਕ ਜ਼ਿੰਦਗੀ ਜਿਹੜੀ ਆ ਖਤਮ ਕਰਨ ਦੇ ਜਿਹੜੀ ਆਗਿਆ ਬਖਸ਼ੀ ਜਾਵੇ ਸਨਮਾਨਜਨਕ ਤਰੀਕੇ ਦੇ ਨਾਲ। ਔਰਤ ਜੱਜ ਦੇ ਨਾਲ ਅਜਿਹਾ ਵਾਪਰਿਆ। ਤੇ ਜਦੋਂ ਆਪਾਂ ਇਹ ਰਿਪੋਰਟ ਕਰ ਰਹੇ ਸੀਗੇ, ਠੀਕ ਉਸ ਸਮੇਂ ਇੱਕ ਫੈਸਲਾ ਆਇਆ ਸੀ ਜਿਹੜਾ ਮੈਂ ਜਾਂਦਾ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ। ਸੋਨਭੱਦਰ ਦੇ ਵਿੱਚ ਵਿਸ਼ੇਸ਼ ਅਦਾਲਤ ਨੇ ਦੂਤੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਰਾਮ ਦੁਲਾਰ ਗੌਂਡ ਨੂੰ ਇੱਕ ਨਾਬਾਲਗ ਦੇ ਨਾਲ ਜਬਰ ਜਨਾਹ ਦੇ 9 ਸਾਲ ਪੁਰਾਣੇ ਕੇਸ ਦੇ ਵਿੱਚ 25 ਸਾਲ ਦੀ ਸਖਤ ਕੈਦ ਸੁਣਾਈ ਹੈ। ਤੇ ਇਹ ਉਹੀ ਯੂਪੀ ਹੈ ਜਿੱਥੇ ਹਾਥਰਸ ਗੈਂਗਰੇਪ ਵਰਗੀ ਘਟਨਾ ਵਾਪਰੀ ਔਰ ਜਿਹਨੂੰ ਕਵਰ ਵੀ ਨਹੀਂ ਕਰਨ ਦਿੱਤਾ ਗਿਆ। ਇਹ ਉਹੀ ਯੂਪੀ ਜਿੱਥੇ ਉਨਾਓ ਰੇਪ ਵਰਗਾ ਮਾਮਲਾ ਵਾਪਰਿਆ ਕੁਲਦੀਪ ਸਿੰਘ ਸੇਂਗਰ ਦੇ ਨਾਲ ਸੰਬੰਧਿਤ, ਜਿਹੜਾ ਕਿ ਬੀਜੇਪੀ ਦਾ ਐਮਐਲਏ ਸੀ। ਇਹ ਉਹੀ ਸਰਕਾਰ ਹੈ ਜਿਹੜੀ ਸਰਕਾਰ ਦੇ ਰਾਜ ਦੇ ਵਿੱਚ ਇਹਨਾਂ ਦੇ ਐਮਪੀ ਬ੍ਰਿਜ ਭੂਸ਼ਣ ਉੱਤੇ ਦੋਸ਼ ਲੱਗਦਾ ਹੈ ਕਿ ਉਹ ਔਰਤ ਖਿਡਾਰਨਾਂ ਨੂੰ ਗਲਤ ਤਰੀਕੇ ਨਾਲ ਛੂਹਦਾ ਸੀ, ਟੱਚ ਕਰਦਾ ਸੀ। ਇਸ ਤੱਕ ਕਿ ਜਿਹੜੀਆਂ ਖਿਡਾਰਨਾਂ ਨੇ ਚਾਰਜਸ਼ੀਟ ਦੇ ਵਿੱਚ ਗੱਲਾਂ ਲਿਖਾਈਆਂ ਉਹ ਇੱਥੇ ਬੋਲ ਨਹੀਂ ਸਕਦੇ ਆਪਾਂ, ਇੰਨੀਆਂ ਸੰਗੀਨ ਨੇ, ਇੰਨੀਆਂ ਉਹ ਇਤਰਾਜ਼ਯੋਗ ਨੇ ਕਿ ਇੱਥੇ ਬੋਲਣੀਆਂ ਔਖੀਆਂ ਨੇ ਆਪਾਂ ਨੂੰ। ਸੋ ਇਹ ਸਾਰਾ ਕੁਝ ਵਾਪਰ ਰਿਹਾ। ਤੁਸੀਂ ਸੋਚ ਸਕਦੇ ਹੋ ਕਿ ਜੇਕਰ ਇੱਕ ਔਰਤ ਜੱਜ ਦੀ ਹਾਲਤ ਇਹ ਹੈ ਤੇ ਉੱਥੇ ਆਮ ਔਰਤ ਦੇ ਕੀ ਹਾਲਾਤ ਹੁੰਦੇ ਹੋਣਗੇ। ਸੋ ਸਰਕਾਰ ਬੇਸ਼ੱਕ ਵੂਮਨ ਇੰਪਾਵਰਮੈਂਟ ਤੇ ਮੋਦੀ ਸਾਹਿਬ ਵੱਡੇ ਭਾਸ਼ਣ ਦਿੰਦੇ ਨੇ, ਪਰ ਵੂਮਨ ਇੰਪਾਵਰਮੈਂਟ ਇਕੱਲੀ ਕਹਿਣ ਦੀ ਨਹੀਂ ਹੁੰਦੀ। ਵੂਮਨ ਇੰਪਾਵਰਮੈਂਟ ਲਾਗੂ ਕਰਨ ਦੀ ਚੀਜ਼ ਹੁੰਦੀ ਹੈ ਕਿ ਤੁਹਾਡੇ ਮੁਆਸ਼ਰੇ ਦੇ ਵਿੱਚ, ਤੁਹਾਡੇ ਸਮਾਜ ਦੇ ਵਿੱਚ ਉਹ ਲਾਗੂ ਕਿਸ ਤਰੀਕੇ ਨਾਲ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ